पंजाबी यूनियन की छत्र छावें मन्ने पर मन्ने शायर कहानीकार ते सूझवान खालिद हुसैन थथाल होरां वास्ते हिरक इकट्ठ ते उन्हां दी नवीं छपन वाली किताब जीवन जोबन रुत बहार दा मुख विखाली इकट्ठ पंजाब हाउस लाहौर अंदर होया, जिहदे विच जिंदगी दे वक्खो-वक्ख पक्खां नाल ताल्लुक रखण वाली अहम शख्सियात ने रलत कीती ते खालिद हुसैन थथाल होरां नूं खराजे अकीदत पेश कीता। फनाफिल पंजाबी सन, थोड़ा बहुत उर्दू लिखते सन। मैं उन्हें घुमन साहब नाल मेरी गल हुई तो उन्होंने कहा यार मेरे तो बड़े पुराने दोस्त सन, ਜਿਹੜੇ ਦੋਸਤ ਨੂੰ ਵੀ ਪੁੱਛਨੇ ਆ ਨਾ ਤੇ ਇੰਜ ਹੀ ਲੱਗਦਾ ਹੈ ਕਿ ਉਹ ਕਹਿੰਦਾ ਹੈ ਕਿ ਜੀ ਉਹ ਮੇਰੇ ਬਹੁਤ ਹੀ ਨੇੜੇ ਸਨ। ਮੈਂ ਜੋ ਮਹਿਸੂਸ ਕੀਤਾ ਹੈ, ਜੋ ਉਹਨਾਂ ਨੂੰ ਮਿਲ ਕੇ ਮੈਨੂੰ ਪਤਾ ਲੱਗਾ ਹੈ, ਜਿਹੜੇ ਬੰਦੇ ਦਾ ਪੱਦ ਬੋਲਦਾ ਹੈ ਨਾ, ਪੈਂਡਾ ਬੋਲਦਾ, ਉਹ ਪੈਂਡਾ ਉਹਨੂੰ ਮਰਨ ਨਹੀਂ ਦਿੰਦਾ। ਇਹ ਮੇਰੀ ਆਪਣਾ ਗੁਜ਼ਾਰਿਸ਼ ਹੈ ਉਹਨਾਂ ਭਾਈ ਅੱਗੇ ਵੀ, ਇੱਥੇ ਕਿਦਾਂ ਬੈਠੇ ਹੋਣੇ ਨੇ ਤੇ ਉਹ ਸੁਣਦੇ ਪਏ ਨੇ ਸਾਡੀਆਂ ਗੱਲਾਂ, ਕਿਉਂਕਿ ਉਹਨਾਂ ਇੰਜ ਦੇ ਬੰਦੇ ਮਰਦੇ ਨਹੀਂ। ਖਾਲਿਦ ਦੀਆਂ ਕਹਾਣੀਆਂ ਤੇ ਉਹਦੀ ਸ਼ਾਇਰੀ ਮੈਨੂੰ ਆਪਣੇ ਪਿੰਡ ਮਹਿਮਦ ਚੱਕ ਲੈ ਜਾਂਦੀ ਹੈ, ਜਿਹਨੂੰ ਅਸੀਂ ਉੱਥੋਂ ਦੇ ਰਹਿਣ ਵਾਲੇ ਪਿਆਰ ਨਾਲ ਮਹਿਮ ਚੱਕ ਆਖਦੇ ਹਾਂ। ਖਾਲਿਦ ਦੀਆਂ ਲਿਖਤਾਂ ਤੇ ਉਹਦੇ ਸ਼ੇਰ ਮਹਿਮ ਚੱਕ ਦੀਆਂ ਹਵਾਵਾਂ ਵਿੱਚ ਇਸ ਤਰ੍ਹਾਂ ਰਚੇ ਹੋਏ ਨੇ, ਜੇ ਮੇਰੇ ਵਰਗਾ ਮਹਿਮ ਚੱਕੀਆ ਭਾਵੇਂ ਨਾਰਵੇ ਦੀਆਂ ਬਰਫਾਂ ਵਿੱਚ ਹੋਵੇ ਤੇ ਭਾਵੇਂ ਲਾਹੌਰ ਦੀਆਂ ਗਲੀਆਂ ਵਿੱਚ, ਉਹਨੂੰ ਖਾਲਿਦ ਦੀਆਂ ਗੱਲਾਂ ਨਹੀਂ ਭੁੱਲਦੀਆਂ। ਇਸ ਪ੍ਰੋਗਰਾਮ ਦੇ ਵਿੱਚ ਆਉਣ ਦੀ ਮੈਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਕਿਤਾਬ ਦੀ ਰੂਹਨੁਮਾਈ ਹਮੇਸ਼ਾ ਜ਼ਿੰਦਾ ਲੋਕਾਂ ਦੇ ਸਾਹਮਣੇ ਕੀਤੀ ਜਾਂਦੀ ਹੈ ਤੇ ਉਹ ਇੱਕ ਸਿਫਤ ਹੁੰਦੀ, ਲੇਕਿਨ ਜਿਹੜੀ ਬਾਅਦ ਵਿੱਚ ਕੀਤੀ ਗਈ ਉਹ 'ਚ ਉਹਨਾਂ ਦੀ ਸਿਫਾਤ ਬਿਆਨ ਕੀਤੀ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਕਿਉਂਕਿ ਮੂੰਹ ਦੇ ਉੱਤੇ ਤੇ ਹਰ ਕੋਈ ਕਹਿੰਦਾ ਚੰਗਾ ਹੈ ਤੇ ਪਿੱਛੋਂ ਕਿਸੇ ਨੂੰ ਕਹਿਣਾ ਚੰਗਾ, ਇਹ ਬੜੀ ਵੱਡੀ ਗੱਲ ਔਰ ਹੌਸਲੇ ਦੀ ਗੱਲ ਹੈ ਤੇ ਇਹ ਬਹੁਤ ਵੱਡੀ ਔਰ ਖੁਸ਼ੀ ਦੀ ਗੱਲ ਹੈ। ਮੈਨੂੰ ਤੇ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦੀ ਹਰ ਬੰਦਾ ਉਹਨਾਂ ਦੀ ਤਾਰੀਫ ਕਰਦਾ ਪਿਆ ਔਰ ਬਿਲਕੁਲ ਸੱਚੇ ਦਿਲ ਦੇ ਨਾਲ ਕਰਦਾ ਪਿਆ। ਉਹਨਾਂ ਨੇ ਖੁਦ ਆਪਣੀ ਜ਼ੁਬਾਨ ਨਾਲ ਦੱਸਿਆ ਕਿ ਮੈਂ ਕਿਹਾ ਗਜ਼ਲ ਦੇ ਵਿੱਚ, ਹਾਲਾਂਕਿ ਤਾਰਫ ਨਹੀਂ ਕਦੇ ਕਿਸੇ ਨੇ ਕਰਾਇਆ, ਲੇਕਿਨ ਉਹਦਾ ਇੱਕ ਇੱਕ ਮਿਸਰਾ, ਇੱਕ ਇੱਕ ਸ਼ੇਰ ਉਹ ਤਾਰਫ ਹੈ ਔਰ ਉਹਦੇ 'ਚੋਂ ਸਾਰੇ ਉਹ ਆਪਣਾ ਉਹਦੇ 'ਚ ਲਫਾਜ਼ੀ ਉਹਨਾਂ ਜਿਹੜੀ ਇਸਤੇਮਾਲ ਕੀਤੀ ਹੈ ਉਹ ਜ਼ਾਹਿਰ ਵੈਸੇ ਵੀ ਉਹਨਾਂ ਦਾ ਬੜਾ ਹੀ ਅਹਿਸਾਨ ਪੰਜਾਬੀ 'ਤੇ ਵੀ ਹੈ, ਤੇ ਖਾਸ ਤੌਰ 'ਤੇ ਮੈਂ ਕਹਿੰਦਾ ਨਾ ਸਾਡੀ ਉਸ ਜੂਹ ਦੇ ਵਿੱਚ ਜਿਹੜੇ ਖਾਸ ਲਫ਼ਜ਼ ਬੋਲੇ ਜਾਂਦੇ ਸਨ ਉਹਨਾਂ ਨੂੰ ਉਹਨਾਂ ਸੰਭਾਲਿਆ। ਖਾਲਿਦ ਉਹਨਾਂ ਬੰਦਿਆਂ 'ਚੋਂ ਸੀ ਜਿਹੜਾ ਐਂਥਰੋਪੋਲੋਜੀ ਦਾ ਜੋ ਮਾਡਰਨ ਦੁਨੀਆ ਦਾ ਜਾਂ ਯੂਰਪ ਦਾ ਇਲਮ ਸੀ ਉਹ ਪੰਜਾਬ ਨੂੰ ਦੇਣਾ ਚਾਹੁੰਦਾ ਸੀ। ਉਹਨੇ ਕੋਸ਼ਿਸ਼ ਵੀ ਕੀਤੀ, ਲੇਕਿਨ ਖਾਲਿਦ ਦੀ ਜਿਹੜੀ ਪਹਿਚਾਣ ਬਣੀ ਉਹ ਹੋਰ ਬਣੀ। ਲੇਕਿਨ ਮੈਂ ਅੱਜ ਵੀ ਖਲੋ ਕੇ ਕਹਿਣਾ ਕਿ ਖਾਲਿਦ ਇਸ ਪੰਜਾਬ ਦੀ ਧਰਤੀ ਦਾ ਮੁਹਸਨ ਹੈ, ਉਹਨੇ ਮੁਹਸਨ ਹੈ, ਉਹਦਾ ਅਹਿਸਾਨ ਹੈ ਇਸ ਧਰਤੀ 'ਤੇ ਕਿ ਜਿਸ ਨੇ ਉਹ ਇਲਮ ਇਸ ਧਰਤੀ ਨੂੰ, ਇਸ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਤੇ ਮੈਨੂੰ ਉਮੀਦ ਹੈ ਕਿ ਖਾਲਿਦ ਨੂੰ ਤੁਸੀਂ ਯਾਦ ਰੱਖੋਗੇ। ਗੱਲਬਾਤ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਖਾਲਿਦ ਹੁਸੈਨ ਥਥਾਲ ਹੋਰੀ ਉੱਚੀ ਪੱਧਰ ਦੇ ਸ਼ਾਇਰ ਹੋਣ ਦੇ ਨਾਲ ਮੁਹੱਬਤਾਂ ਵੰਡਣ ਵਾਲੇ ਇਨਸਾਨ ਵੀ ਸਨ। ਉਹਨਾਂ ਦਾ ਟੁਰ ਜਾਣਾ ਪੰਜਾਬੀ ਅਦਬ ਦਾ ਵੱਡਾ ਨੁਕਸਾਨ ਹੈ। ਜਿਹੜਾ ਹੈ ਇਹਨਾਂ ਮਹਾਨ ਬੰਦਿਆਂ ਨੂੰ ਵੇਖ ਹੁਣ ਪੜ੍ਹਨਾ ਪੈ ਰਿਹਾ ਸਾਨੂੰ, ਤੇ ਉਹਨਾਂ 'ਚ ਇੱਕ ਇਹ ਨਾਮ ਹੀ ਹੈ ਕਿ ਉਹਨਾਂ ਦੀ ਜਿਹੜੀ ਅਗਰ ਤੁਸੀਂ ਵੇਖੋ ਪਹਿਲੀ ਨਜ਼ਮ ਹੀ ਵੇਖ ਲਓ ਉਹਨਾਂ ਨੇ ਕੀ ਲਿਖ ਛੱਡਿਆ ਏ, ਮਾਂ ਬੋਲੀ ਮਰਨ ਨਾ ਦਿਆਂਗੇ, ਮਾਂ ਬੋਲੀ ਨਾ ਮਰਨ ਦਿਆਂਗੇ, ਇਹ ਧੱਕਾ ਨਾ ਕਰਨ ਦਿਆਂਗੇ, ਮਾਂ ਬੋਲੀ ਨਾ ਮਰਨ ਦਿਆਂਗੇ, ਇਹ ਧੱਕਾ ਨਾ ਕਰਨ ਦਿਆਂਗੇ, ਜਾਨ ਵੀ ਆਪਣੀ ਵਾਰ ਕੇ ਮਿੱਤਰੋ, ਜਾਨ ਵੀ ਆਪਣੀ ਵਾਰ ਕੇ ਮਿੱਤਰੋ, ਇਹ ਬਾਜ਼ੀ ਨਾ ਹਰਨ ਦਿਆਂਗੇ। ਖਾਲਿਦ ਸਾਹਿਬ ਨੂੰ ਪੜ੍ਹਦਿਆਂ ਤੁਹਾਨੂੰ ਲੱਗਦਾ ਕਿ ਤੁਸੀਂ ਬੁੱਲੇ ਸ਼ਾਹ ਦੀ, ਵਾਰਿਸ ਸ਼ਾਹ ਦੀ, ਸ਼ਾਹ ਹੁਸੈਨ ਦੀ ਸ਼ਾਇਰੀ ਦੇ ਨਾਲ ਤੁਸੀਂ ਸਮੁੰਦਰੋਂ ਪਾਰ ਦੇ ਵੱਡੇ ਲੋਕਾਂ ਨੂੰ, ਉਹ ਗੋਇਟੇ ਹੋਵੇ ਜਾਂ ਦੂਸਰੇ ਲੋਕ ਹੋਣ, ਉਹਨਾਂ ਨੂੰ ਵੀ ਉਹ ਖਾਸ ਜਿਹੜਾ ਸ਼ਊਰ ਹੈ, ਉਹ ਜਿਹੜਾ ਸ਼ੇਰ ਦੇ ਵਿੱਚ ਸਮੂਹ ਕੇ ਜਿਹੜਾ ਤੁਹਾਡੇ ਸ਼ਊਰ ਨੂੰ ਮੁਤਾਸਰ ਕਰਦਾ ਹੈ, ਉਹ ਉਹਨਾਂ ਦੀ ਸ਼ਾਇਰੀ ਦੇ ਵਿੱਚ ਮੌਜੂਦ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਅੱਜ ਪੰਜਾਬ ਹਾਊਸ ਦੇ ਵਿੱਚ ਇੱਕ ਵੱਡੇ ਸ਼ਾਇਰ ਦੀ ਉਹਨਾਂ ਦਾ ਦਿਨ ਵੀ ਅਸੀਂ ਮਨਾ ਰਹੇ ਹਾਂ। ਹਿਰਕ ਇਕੱਠ ਹੋਵੇ ਜਾਂ ਉਹਨਾਂ ਦੇ ਆਰ ਦੇ ਵਿੱਚ ਕੋਈ ਸ਼ਾਮ ਮਨਾਈ ਜਾਵੇ, ਗੱਲ ਇੱਕ ਹੀ ਹੈ ਔਰ ਉਹਨਾਂ ਦੀ ਕਿਤਾਬ ਦਾ ਮੁੱਖ ਵਿਖਾਲੀ ਇਕੱਠ ਹੈ। ਬਦਕਿਸਮਤੀ ਇਹ ਹੈ ਕਿ ਉਹ ਸਾਡੇ ਵਿੱਚ ਨਹੀਂ ਹੈ। ਦੂਸਰੀ ਗੱਲ, ਪੰਜਾਬ ਹਾਊਸ ਨੂੰ ਮੈਂ ਕ੍ਰੈਡਿਟ ਦੇਵਾਂਗਾ ਕਿ ਪੰਜਾਬ ਹਾਊਸ ਦੇ ਕ੍ਰੈਡਿਟ ਦੇ ਉੱਤੇ
ਅੱਜ ਇੱਕ ਅਜਿਹੀ ਕਿਤਾਬ ਆ ਰਹੀ ਹੈ, ਇਹਦਾ ਮੁੱਖ ਵਿਖਾਲੀ ਇਕੱਠ ਆ ਰਿਹਾ ਹੈ ਕਿ ਜਿਹੜੀ ਮੇਰਾ ਖਿਆਲ ਹੈ ਕਿ ਇੱਕ ਨਵੀਂ ਤਾਰੀਖ ਰਕਮ ਕਰੇਗੀ ਪੜ੍ਹਨ ਵਾਲਿਆਂ ਵਾਸਤੇ। ਖਾਲਦ ਸਾਹਿਬ ਨੂੰ ਆਪਣੀ ਮਾਂ ਬੋਲੀ ਆਪਣੇ ਦੇਸ਼ ਤੇ ਵਸੇਬ ਨਾਲ ਬੜੀ ਪ੍ਰੀਤ ਹੈ। ਉਹਨਾਂ ਆਪਣੀ ਮਾਂ ਬੋਲੀ ਨਾਲ ਪਿਆਰ ਹੀ ਨਹੀਂ ਇਸ਼ਕ ਕੀਤਾ। ਖਾਲਦ ਸਾਹਿਬ ਨੇ ਆਪਣੀ ਮਿੱਟੀ ਦੀ ਖਿੱਚ ਤੇ ਸਿੱਖ ਨੂੰ ਬੜਾ ਡਾਢਾ ਮਹਿਸੂਸ ਕੀਤਾ ਹੈ ਤੇ ਇੱਕ ਦਫਾ ਉਹ ਕਹਿਣ ਲੱਗੇ, ਮਾਂ ਦੀ ਝੋਲੀ ਤੇ ਬੰਦੇ ਨੂੰ ਛੱਡਣੀ ਪੈਂਦੀ ਏ ਤੇ ਜਿਵੇਂ ਮਾਂ ਦੀ ਝੋਲੀ ਵਿੱਚ ਬੰਦਾ ਇੱਕ ਖਾਸ ਨਿੰਗ ਪਿਆਰ ਤੇ ਸੰਭਾਲ ਨੂੰ ਮਾਣਦਾ ਏ, ਇਸ ਦਾ ਕੋਈ ਬਦਲ ਨਹੀਂ ਹੁੰਦਾ। ਇੰਜ ਜਿਹੜਾ ਸੁੱਖ ਸਕੂਨ ਆਪਣੀ ਧਰਤੀ ਤੇ ਰਹਿੰਦਿਆਂ ਲੱਭਦਾ ਏ, ਉਹ ਜਾਣ ਦੀ ਕਿਸੇ ਨੁਕਰੇ ਨਹੀਂ ਲੱਭਦਾ। ਹਾਲਤ ਦੀ ਸਾਰੀ ਉਮਰ ਜ਼ਾਹਿਰ ਉਹਨੂੰ ਛਾਪਿਆ ਵੀ ਬੇਸ਼ੁਮਾਰ ਹੈ, ਮੈਂ ਆਪਣੇ ਸਾਰੇ ਰਸਾਲਿਆਂ ਵਿੱਚ ਹੀ ਨਸਟੈਲਜੀਆ ਬਹੁਤ ਜ਼ਿਆਦਾ ਸੀ ਉਹਦੇ ਵਿੱਚ, ਯਾਨੀ ਕਿ ਹਰ ਵੇਲੇ ਆਪਣੀ ਮਾਂ ਧਰਤੀ ਨੂੰ ਮਾਂ ਬੋਲੀ ਨੂੰ ਯਾਦ ਕਰਨ ਨਾਲ ਬੰਦਾ ਕਿੱਥੇ ਭੁੱਲਦਾ ਉਹ ਗੱਲਾਂ। ਫਿਰ ਇੱਕ ਇੱਕ ਲਫ਼ਜ਼ ਜਿਹੜੇ ਇੱਥੇ ਦੇ ਪੰਜਾਬੀ ਨਹੀਂ ਪੇ ਲਿਖਦੇ, ਉਹ ਉੱਥੇ ਬੈਠ ਕੇ ਉਹ ਭੁੱਲਿਆ ਹੀ ਨਹੀਂ ਇੱਕ ਲਫ਼ਜ਼ ਨੂੰ ਵੀ। ਖਾਲਿਦ ਨੂੰ ਮੈਂ ਪਹਿਲੀ ਵਾਰੀ ਜਦੋਂ ਮੇਰੇ ਖਿਆਲ ਜ਼ਾਹਿਦ ਦੇ ਨਾਲ ਹੀ ਆਇਆ ਮਿਲੀ ਤੇ ਮੈਂ ਕਿਹਾ ਕਿਹੋ ਜਿਹਾ ਸ਼ਾਇਰ ਹੈ ਜਿਹੜਾ ਨਾ ਆਪਣੀ ਸ਼ਾਇਰੀ ਦੀ ਵਡਿਆਈ ਕਰਦਾ ਹੈ, ਨਾ ਇਹ ਰੋਬ ਸਾਡੇ ਤੇ ਪਾਉਂਦਾ ਹੈ ਕਿ ਜੀ ਮੈਂ ਬਾਹਰ ਦੇ ਮੁਲਕ ਹੋਣਾ ਵਾਂ ਤੇ ਇਹ ਕੀ ਕਰੇਗਾ ਦੁਨੀਆ 'ਚ। ਥੋੜੇ ਅਰਸੇ ਬਾਅਦ ਜੂੰ ਵਾਕਫੀਅਤ ਹੁੰਦੀ ਗਈ ਤੇ ਮੈਨੂੰ ਪਤਾ ਲੱਗਿਆ ਕਿ ਇਹ ਬੰਦਾ ਜਿਹੜਾ ਹੈ ਬਹੁਤ ਕੁਝ ਕਰ ਰਿਹਾ, ਬਹੁਤ ਕੁਝ ਲਿਖ ਰਿਹਾ। ਫਿਰ ਇੱਥੇ ਉਹਨੇ ਇਹੋ ਜਿਹੇ ਬੰਦਿਆਂ ਨਾਲ ਦੋਸਤੀ ਯਾਰੀ ਨਾਤੇ ਮੇਰੇ ਸਾਹਮਣੇ ਆਏ ਜਿਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਇਸ ਬੰਦੇ ਨੂੰ ਆਪਣੀ ਧਰਤੀ ਦੇ ਨਾਲ, ਆਪਣੀ ਮਿੱਟੀ ਦੇ ਨਾਲ ਔਰ ਆਪਣੇ ਪੰਜਾਬ ਦੀਆਂ ਹਵਾਵਾਂ ਨਾਲ ਬਹੁਤ ਜ਼ਿਆਦਾ ਇੱਕ ਹੈ ਜੁੜਤ ਹੈ ਇਹਦੀ। ਉਹਨਾਂ ਦਾ ਪੰਜਾਬੀ ਵਾਸਤੇ ਕੰਮ ਯਕੀਨਨ ਸਾਰੇ ਦੋਸਤ ਹੀ ਅਗਾਹ ਨੇ, ਬਹੁਤ ਖੂਬਸੂਰਤ ਕੰਮ ਕੀਤਾ ਉਹਨਾਂ ਔਰ ਪੂਰੀ ਜ਼ਿੰਦਗੀ ਆਪਣੀ ਜ਼ਿੰਦਗੀ ਨੂੰ ਪੰਜਾਬੀ ਦੇ ਨਾਮੇ ਲਾਈ ਰੱਖਿਆ। ਪੰਜਾਬੀ ਦੀ ਸ਼ਾਇਰੀ, ਪੰਜਾਬੀ ਦੀ ਨਸਰ, ਪੰਜਾਬੀ ਦੇ ਹੋਰ ਹਵਾਲਿਆਂ 'ਚ ਉਹਨਾਂ ਦਾ ਨਾਂ ਯਕੀਨਨ ਹਮੇਸ਼ਾ ਯਾਦ ਰਹੇਗਾ। ਖਾਲਦ ਹੁਸੈਨ ਤਤਾਲ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਕੁਝ ਨਾਯਾਬ ਰਿਕਾਰਡਿੰਗਸ ਵੀ ਵਿਖਾਈਆਂ ਗਈਆਂ, ਜਿਨ੍ਹਾਂ ਵਿੱਚ ਉਹ ਆਪਣੀ ਸ਼ਾਇਰੀ ਆਪਣੇ ਖਾਸ ਅੰਦਾਜ਼ ਅੰਦਰ ਪੇਸ਼ ਕਰ ਰਹੇ ਸਨ। ਲੰਮੇ ਲਾਮ ਨੇ ਹਯਾਤੀ ਦੇ ਪੰਧ ਵਾਲੇ, ਅਸਾਂ ਮੁੱਕ ਜਾਣਾ ਰਾਵਾਂ ਮੁੱਕਣਾ ਨਹੀਂ। ਲੰਮੇ ਲਾਮ ਨੇ ਹਯਾਤੀ ਦੇ ਪੰਧ ਵਾਲੇ, ਅਸਾਂ ਮੁੱਕ ਜਾਣਾ ਰਾਵਾਂ ਮੁੱਕਣਾ ਨਹੀਂ। ਕਿਰੇ ਆਠ ਨਹੀਂ ਲੱਗਦੀ ਸਦਰਾਂ ਦੀ, ਸਾਵਾਂ ਮੁੱਕ ਜਾਣਾ ਚਾਵਾਂ ਮੁੱਕਣਾ ਨਹੀਂ। ਆਪਣੇ ਆਪ ਤੂੰ ਭਾਰੇ ਜੋ ਬੰਨ ਲਈਏ, ਉਹਨਾਂ ਭਾਰਾਂ ਨੂੰ ਕਿਸੇ ਨੇ ਚੁੱਕਣਾ ਨਹੀਂ। ਆਪਣੇ ਆਪ ਤੀ ਭਾਰੇ ਜੋ ਬੰਨ ਲਈਏ, ਉਹਨਾਂ ਭਾਰਾਂ ਨੂੰ ਕਿਸੇ ਨੇ ਚੁੱਕਣਾ ਨਹੀਂ। ਖਰੇ ਨੀਅਤ ਦੇ ਨਹੀਂ ਜੋ ਤੁਰੂ ਹਾਲਤ, ਬਾਜ਼ੀ ਸ਼ੌਕ ਦੇ ਵਿੱਚ ਉਹਨਾਂ ਪੁੱਕਣਾ ਨਹੀਂ। ਖਰੇ ਨੀਅਤ ਦੇ ਨਹੀਂ ਜੋ ਤੁਰੂ ਹਾਲਤ, ਬਾਜ਼ੀ ਸ਼ੌਕ ਦੇ ਵਿੱਚ ਉਹਨਾਂ ਪੁੱਕਣਾ ਨਹੀਂ। ਇਕੱਠ ਦੇ ਅਖੀਰ ਤੇ ਪੰਜਾਬ ਹਾਊਸ ਵੱਲੋਂ ਰਲਤੀਆਂ ਲਈ ਰਿਵਾਇਤੀ ਖਾਣੇ ਦਾ ਅਹਿਤਮਾਮ ਕੀਤਾ ਗਿਆ ਸੀ। ਪੰਜਾਬ ਹਾਊਸ ਆਪਣੀ ਇਸ ਰਵਾਇਤ ਨੂੰ ਹਮੇਸ਼ਾ ਕਾਇਮ ਰੱਖੇਗਾ। ਕੈਮਰਾਮੈਨ ਮੁਹੰਮਦ ਫਾਰੂਕ ਤੇ ਮੁਹੰਮਦ ਹਾਰਿਸ ਦੇ ਨਾਲ ਰਿਜ਼ਵਾਨ ਅਸਕਰ ਬੱਟ, ਭੁਲੇਖਾ TV, ਲਾਹੌਰ।